व्यूअर्स वेलकम बैक ऑन प्रोग्राम। सो व्यूअर्स ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਆਂ। ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਆਈਜੀ ਪੁਲਿਸ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਸਿੱਟ ਟੀਮ ਵੱਲੋਂ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਹੋਏ ਕੋਟਕਪੂਰਾ ਗੋਲੀकांड ਸੰਬੰਧੀ ਜਿਹੜੀ ਰਿਪੋਰਟ ਨੂੰ ਮੁੱਢੋਂ ਹੀ ਖਾਰਜ ਕਰ ਦਿੱਤਾ ਹੈ। ਸੋ व्यूअर्स ਇਹ ਸਿੱਖ ਕੌਮ ਦੇ ਦੁਖੀ ਹਿਰਦਿਆਂ ਨੂੰ ਅੱਗੋਂ ਹੋਰ ਬੁਲੰਦਣ ਦੀ कार्रवाई है। सो सिख कौम नूं बार-बार ये एहसास करवाया जा रहा है कि भारत विच गुलाम हैं और उन्होंने कदे भी इंसाफ नहीं मिलेगा। सो इस बारे आपां विचार चर्चा करन जा रहे हैं। सो असीं चाहांगे कि तुसां नाल इसी तरह बने रहना। देखण सुनने लिखण लई तुहाडा सब दा बहुत-बहुत शुक्रिया जी। डॉक्टर साहब की विचार ने? देखो 20वीं सदी के महान सिख फिलोसफर सरदार कपूर सिंह जिन्हां नूं ਜਦੋਂ ਲਗਭਗ 15-16 ਸਾਲ ਦੀ ICS ਦੀ ਨੌਕਰੀ ਤੋਂ ਬਰਤਰਫ ਕੀਤਾ ਗਿਆ ਝੂਠੇ ਇਲਜ਼ਾਮ ਲਗਾ ਕੇ, ਕਿਉਂਕਿ ਉਹਨਾਂ ਨੇ ਇਤਰਾਜ਼ ਕੀਤਾ ਸੀ ਜਦੋਂ ਦਿੱਲੀ ਦੀ ਹਕੂਮਤ ਨੇ ਪੰਜਾਬ ਦੇ ਗਵਰਨਰ ਰਾਹੀਂ ਇਹ ਸਰਕੂਲਰ ਕੱਢਿਆ ਕਿ ਸਿੱਖ ਸਾਰੇ ਕ੍ਰਿਮੀਨਲ ਟਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਉਹ ਜ਼ਰਾਇਮ ਪੇਸ਼ਾ ਕਬੀਲਾ ਨੇ ਔਰ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਨੇ। ਉਹਨਾਂ ਨੇ ਆਪਣਾ ਕੇਸ ਜਿਹੜਾ ਉਹ ਹਾਈ ਕੋਰਟ 'ਚ ਖੜਿਆ, ਸੁਪਰੀਮ ਕੋਰਟ ਤੱਕ ਗਏ ਔਰ ਇਹਦੇ ਬਾਵਜੂਦ ਕਿ ਉਹਨਾਂ ਦੇ ਨਾਲ ਸਰਾਸਰ ਧੱਕਾ ਹੋ ਰਿਹਾ ਸੀ, ਸਬੂਤ ਸਾਹਮਣੇ ਸਨ ਧੱਕੇ ਦੇ, ਲੇਕਿਨ ਉਹਨਾਂ ਦੀ ਕਿਤੇ ਸੁਣਵਾਈ ਨਹੀਂ ਹੋਈ। ਔਰ ਇਹ ਅਸੀਂ 50s ਦੀ ਗੱਲ ਕਰ ਰਹੇ ਹਾਂ ਔਰ ਉਹਨਾਂ ਨੇ ਫਿਰ ਇਹ 3 ਜੁਮਲਿਆਂ ਦੇ ਵਿੱਚ ਸਿੱਖ ਕੌਮ ਦੀ ਹਾਲਤ ਬਿਆਨੀ ਕਿ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਭਾਈ ਸਿੱਖੜੇ ਕਾ, ਕਿ ਭਾਈ ਹੁਣ ਇਹ ਹਿੰਦੂ ਦਾ ਮੁਲਕ ਬਣ ਗਿਆ। ਉਸ ਵੇਲੇ ਤਿਕੜੀ ਜਿਹੜੀ ਹੈ ਉਹ ਨਹਿਰੂ, ਪਟੇਲ ਔਰ ਪੰਜਾਬ ਦਾ ਗਵਰਨਰ ਸੀ ਚੰਦੂ ਲਾਲ ਤ੍ਰਿਵੇਦੀ। ਹੁਣ ਇਹ ਸਾਰੇ ਪੀਰੀਅਡ 'ਚ ਜੇ ਪਿਛਲੇ 70 ਸਾਲ 'ਚ ਦੇਖੀਏ ਕਿ ਤਿਕੜੀ ਬਦਲਦੀ ਰਹੀ ਹੈ। ਹੁਣ ਜੇ ਤੁਸੀਂ ਤਿਕੜੀ ਕਹਿਣੀ ਹੋਏ ਤਾਂ ਇੱਕ ਪਾਸੇ ਮੋਦੀ ਹੈ, ਇੱਕ ਪਾਸੇ ਅਮਿਤ ਸ਼ਾਹ ਹੈ ਅਤੇ ਤੀਸਰਾ ਇਹਨਾਂ ਦਾ ਅਸਲੀ ਪਿਓ ਜਿਹੜਾ ਹੈ ਉਹ ਮੋਹਨ ਭਾਗਵਤ ਹੈ, RSS ਦਾ ਹੈੱਡ, ਔਰ ਉਹਦਾ ਵੀ ਖਾਸਮ ਖਾਸ ਅੱਗੋਂ ਜਿਹੜਾ UP ਦਾ ਕਨਪਾਟਾ ਗੁੰਡਾ ਯੋਗੀ ਆਦਿੱਤਿਆਨਾਥ ਹੈ। ਹੁਣ ਕਿਵੇਂ ਇਹਨਾਂ ਨੇ ਜੁਡੀਸ਼ਰੀ ਦੀ ਅਸੀਂ ਗੱਲ ਇਸ ਲਈ ਕਰ ਰਹੇ ਹਾਂ ਕਿ ਲੈਜਿਸਲੇਚਰ ਨੇ ਕੀ ਕੀਤਾ ਹੈ, ਪਾਰਲੀਮੈਂਟ ਕਿਵੇਂ ਜਿਹੜੀ ਹੈ ਸਿੰਪਲ ਬਰੂਟ ਮੈਜੋਰਿਟੀ ਨਾਲ ਉਹ ਮਾਈਨੋਰਿਟੀਜ਼ ਦਾ ਅਕਲੀਅਤਾਂ ਦਾ ਘਾਣ ਕਰ ਰਹੀ ਹੈ। ਉਸ ਸਾਰੇ ਨੂੰ ਅਸੀਂ ਅਕਸਰ ਡਿਸਕਸ ਕਰਦੇ ਹਾਂ, ਕੋਈ ਨਾ ਕੋਈ ਖਬਰ ਰੋਜ਼ਾਨਾ ਹੁੰਦੀ ਹੈ, ਲੇਕਿਨ ਕਿਵੇਂ ਫਾਈਨਲ ਹੋਪ ਤਾਂ ਜੁਡੀਸ਼ਰੀ ਕੋਲ ਹੁੰਦੀ ਹੈ ਜਦੋਂ ਵੀ ਕਿਸੇ ਸਮਾਜ ਦੇ ਵਿੱਚ ਜਾਂ ਕਿਸੇ ਸਿਸਟਮ ਨੂੰ ਪਰਖਣਾ ਹੁੰਦਾ ਅਤੇ ਉਸ ਦਾ ਕ੍ਰਾਈਟੇਰੀਆ ਤਾਂ ਅਦਲ ਹੁੰਦਾ, ਜਸਟਿਸ, ਨਿਆਂ, ਅਤੇ ਨਿਆਂ ਅਦਾਲਤਾਂ ਨੇ ਕਰਨਾ ਹੁੰਦਾ। ਜਦੋਂ ਨਿਆਂ ਜਾਂ ਇਨਸਾਫ ਜਾਂ ਅਦਲ ਇਸ ਦੇ ਵਿੱਚ ਖਿਆਨਤ ਹੁੰਦੀ ਹੈ ਉਦੋਂ ਸਮਝੋ ਕਿ ਉਹ ਸਿਸਟਮ ਪੂਰੀ ਤਰ੍ਹਾਂ ਭ੍ਰਿਸ਼ਟ ਹੈ ਔਰ ਉਹ ਗਰਕਣ ਦੇ ਕਾਬਲ ਹੈ ਔਰ ਫਿਰ ਗਰਕ ਵੀ ਹੁੰਦਾ, ਉਹਨੂੰ ਵੰਗਾਰਿਆ ਜਾਂਦਾ ਔਰ ਉਹ ਗਰਕ ਹੁੰਦਾ। ਹੁਣ ਅਸੀਂ ਰਿਪੀਟਡਲੀ ਜਿਹੜਾ ਬਿਆਨ ਕਰਦੇ ਹਾਂ ਜੂਨ 84, ਨਵੰਬਰ 84, ਬਾਬਰੀ ਮਸਜਿਦ ਦਾ ਢਹਿਣਾ, 2002 'ਚ ਮੁਸਲਮਾਨਾਂ ਦੇ ਖਿਲਾਫ ਹਿੰਸਾ ਔਰ ਲਗਾਤਾਰਤਾ ਨਾਲ ਅਗੇਨ ਜਿਸ ਕਿਸਮ ਦੀ ਜੁਡੀਸ਼ਰੀ ਜੇ ਸਿੱਖਾਂ ਨੂੰ 36-37 ਸਾਲ 'ਚ ਇਨਸਾਫ ਨਹੀਂ ਮਿਲਿਆ, ਫਿਰ ਅਸੀਂ ਦੇਖਦੇ ਹਾਂ ਕਿ ਇਹੀ ਨਹੀਂ ਕਿ ਬਾਬਰੀ ਮਸਜਿਦ ਦਾ ਉਹ ਸਾਰਾ ਜਿਹੜੀ ਥਾਂ ਹੈ ਉਹ ਹਿੰਦੂ ਮੰਦਰ ਬਣਾਉਣ ਦੇ ਲਈ ਦਿੱਤੀ ਗਈ। ਜਿਨ੍ਹਾਂ ਨੇ ਬਾਬਰੀ ਮਸਜਿਦ ਢਾਈ ਉਹਨਾਂ ਨੂੰ ਕਿਵੇਂ ਬਰੀ ਕੀਤਾ ਗਿਆ। ਔਰ ਅੱਜ ਜਦੋਂ ਅਸੀਂ ਇਹ ਖਬਰ ਡਿਸਕਸ ਕਰ ਰਹੇ ਹਾਂ ਕਿ 2015 ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਉਹਨਾਂ ਦੇ ਪ੍ਰੋਟੈਸਟ ਜਿੱਥੇ ਸਿੱਖ ਬੈਠੇ ਉਹ ਕੋਟਕਪੂਰਾ ਹੋਏ, ਬਹਿਬਲ ਕਲਾਂ ਹੋਏ, ਉਸ ਵੇਲੇ ਦੀ ਬਾਦਲ ਸਰਕਾਰ ਦੇ ਹੁਕਮ ਥੱਲੇ DGP ਸੁਮੇਧ ਸੈਣੀ ਨੇ ਜਿਵੇਂ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕੀਤੇ, ਬਹਿਬਲ ਕਲਾਂ ਵੀ ਔਰ ਕੋਟਕਪੂਰਾ ਗੋਲੀकांड ਵੀ, ਔਰ ਉਹਦੀ ਇਨਵੈਸਟੀਗੇਸ਼ਨ ਦੇ ਲਈ ਜਿਹੜੀ ਸਿੱਟ ਟੀਮ ਖਾਸ ਤੌਰ 'ਤੇ 2018 'ਚ ਜਿਹੜੀ ਹੈ ਕੰਸਟੀਟਿਊਟ ਕੀਤੀ ਗਈ ਪੰਜਾਬ ਦੇ IG ਪੁਲਿਸ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਥੱਲੇ, ਜਿਹਨੂੰ IPS ਦੇ ਉਸ ਸਾਰੇ ਕਾਡਰ 'ਚ ਇੱਕ ਇਮਾਨਦਾਰ ਅਫਸਰ ਮੰਨਿਆ ਜਾਂਦਾ। ਉਹਨੇ ਬੜੀ ਇਮਾਨਦਾਰ, ਭਾਵੇਂ ਉਹ ਕੋਈ ਸਿੱਖ ਨਹੀਂ ਹੈ ਪਰ ਮੈਂ ਸਮਝਦਾ ਵੀ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ, ਅਲਟੀਮੇਟਲੀ ਮਜ਼ਹਬ ਤਾਂ ਤੁਹਾਡਾ ਈਮਾਨ ਹੈ ਔਰ ਤੁਹਾਡੀ ਇਮਾਨਦਾਰੀ ਹੈ। ਜੇ ਤੁਸੀਂ ਇਮਾਨਦਾਰ ਨਹੀਂ, ਔਰ ਸ਼ਾਇਦ ਇਮਾਨ ਤੋਂ ਹੀ ਲਫ਼ਜ਼ ਇਮਾਨਦਾਰੀ ਨਿਕਲਦਾ ਹੈ ਕਿ ਜੇ ਤੁਸੀਂ ਇਮਾਨਦਾਰੀ ਨਾਲ ਕੰਮ ਨਹੀਂ ਕਰਦੇ ਤਾਂ ਠੱਪਾ ਤੁਸੀਂ ਜੋ ਮਰਜ਼ੀ ਲਾਇਆ ਹੋਇਆ, ਹੁਣ ਬਾਦਲ ਹੈ, ਅਮਰਿੰਦਰ ਹੈ, ਸੁਖਬੀਰ ਹੈ, ਉੱਪਰ ਤੱਕ ਬੈਠੇ ਸਿਰ 'ਤੇ ਪੱਗਾਂ ਨੇ,
ਔਰ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ, ਪਰ ਇਹ ਬੇਈਮਾਨ ਨੇ। ਬੇਈਮਾਨ ਦਾ ਮਤਲਬ ਹੀ ਹੈ, ਇੱਕ ਪਾਸੇ ਉਹ ਜਿਹਨੇ ਈਮਾਨ ਰੱਖਿਆ ਉਹ ਇਮਾਨਦਾਰ ਹੈ, ਇੱਕ ਪਾਸੇ ਜਿਹਨੇ ਈਮਾਨ ਦੇ ਨੂੰ ਪਿੱਠ ਕੀਤੀ ਹੋਈ ਹੈ ਉਹ ਬੇਈਮਾਨ ਹੈ। ਹੁਣ ਇਹ ਸਾਰੇ ਬੇਈਮਾਨ ਜਿਨ੍ਹਾਂ ਨੇ ਜੋ ਕਰਤੂਤਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਲਗਭਗ ਇਹ ਸਾਰੇ 2-3 ਸਾਲ ਦੀ ਮਿਹਨਤ ਤੋਂ ਬਾਅਦ ਆਪਣੀ ਰਿਪੋਰਟ, ਕਿਉਂਕਿ ਇੱਕ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣਾਈ ਗਈ ਸਿਟ ਜਿਹਦੇ ਮੁਖੀ ਸਨ ਉਹ, ਔਰ ਉਹ ਰਿਪੋਰਟ ਤਿਆਰ ਹੋਈ ਔਰ ਜ਼ਾਹਰ ਹੈ ਹਾਲਾਂ ਰਿਪੋਰਟ ਪਬਲਿਕ ਤਾਂ ਨਹੀਂ ਕੀਤੀ ਗਈ, ਪਰ ਉਹਦੇ 'ਚ ਇਹ ਸਾਹਮਣੇ ਆਇਆ ਕਿ ਭਾਈ ਉਹਨਾਂ ਨੇ ਇਸ ਦੇ ਲਈ ਬਾਦਲ ਨੂੰ, ਪਿਓ ਪੁੱਤਰ ਨੂੰ ਵੀ, ਔਰ ਸੁਮੇਧ ਸੈਣੀ ਨੂੰ, ਜਿਨ੍ਹਾਂ ਦੇ ਹੁਕਮਾਂ ਥੱਲੇ ਸਾਰਾ ਕੀਤਾ। ਹਾਲਾਂਕਿ ਇਹਦੇ 'ਚ ਕੋਈ ਇਹ ਨਹੀਂ ਹੈ ਵੀ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਪਿੱਛੇ ਕੌਣ ਹੈ, ਜੇ ਕਿਉਂਕਿ ਉਹ ਤਾਂ ਫਿਰ ਵੱਡੀ ਕੰਸਪੀਰੇਸੀ ਸਾਰਾ RSS ਦਾ ਨੈਟਵਰਕ ਸਾਹਮਣੇ ਆਉਂਦਾ ਹੈ। ਤੇ ਰਿਪੋਰਟ ਕਿਉਂਕਿ ਅਜੇ ਤੱਕ ਪਬਲਿਕ ਨਹੀਂ ਹੈ ਕੀ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਜਮੂਰਿਆਂ ਰਾਹੀਂ ਕੰਮ ਕਰਵਾਇਆ ਹੁੰਦਾ ਏਜੰਸੀਆਂ ਨੇ ਉਹ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ। ਸੁਮੇਧ ਸੈਣੀ ਦੀ ਸੁਪਰੀਮ ਕੋਰਟ ਤੱਕ ਜਾਣ ਦੇ ਬਾਵਜੂਦ ਵੀ ਗ੍ਰਿਫਤਾਰੀ ਨਹੀਂ ਹੋਈ, ਔਰ ਹੁਣ ਜੇ ਇਸ ਰਿਪੋਰਟ ਦੇ ਥੱਲੇ ਇਹ ਦੋਸ਼ੀ ਗਰਦਾਨੇ ਜਾਂਦੇ ਜਿਹੜੇ ਕਿ ਨਹੀਂ, ਫਿਰ ਕੇਸ ਪੰਜਾਬ 'ਚ ਰਜਿਸਟਰ ਹੁੰਦੇ। ਲੇਕਿਨ ਕਿਉਂਕਿ ਇਸ ਵੇਲੇ ਅਮਰਿੰਦਰ ਵੀ RSS ਦੀ ਗੇਮ ਖੇਡ ਰਿਹਾ ਹੈ, ਬਾਦਲ ਕੇ ਤਾਂ ਖੇਡ ਹੀ ਰਹੇ ਨੇ, ਉਹ ਤਾਂ 40-50 ਸਾਲ ਉਹਨਾਂ ਦੇ ਹੀ ਸਹਿਯੋਗੀ ਰਹੇ, ਔਰ ਇਸ ਦਾ ਧਿਆਨ ਰਹੇ ਕਿ ਜਦੋਂ ਬਾਦਲਾਂ ਦੀ ਸਰਕਾਰ ਦਾ ਟੈਨਿਓਰ ਮੁੱਕਣ ਵਾਲਾ ਸੀ, ਅਸੀਂ ਗੱਲ ਕਰ ਰਹੇ ਹਾਂ 2016 ਦੇ ਵਿੱਚ, ਉਦੋਂ ਐਨ 1 ਮਹੀਨਾ ਪਹਿਲਾਂ ਬਾਦਲ ਨੇ ਜਿੰਨੇ ਕੈਪਟਨ ਅਮਰਿੰਦਰ ਦੇ ਖਿਲਾਫ ਕੇਸ ਸੀ, ਲੁਧਿਆਣਾ ਸਕੈਂਡਲ ਸੀ, ਸਕੈਮ ਲੈਂਡ ਦਾ, ਅੰਮ੍ਰਿਤਸਰ ਸੀ, ਔਰ ਉਹ ਬਿਲਕੁਲ ਪੁਖਤਾ ਸਬੂਤਾਂ ਨਾਲ ਕੇਸ ਅੱਗੇ ਵਧ ਰਹੇ ਸੀ, ਔਰ ਉਹਨੇ ਆਪਣੀਆਂ ਡਿਸਕ੍ਰਿਸ਼ਨਰੀ ਪਾਵਰਸ ਵਰਤਿਆਂ ਚੀਫ ਮਿਨਿਸਟਰ ਦੀਆਂ ਸਾਰੇ ਕੇਸ ਖਤਮ ਕਰ ਦਿੱਤੇ ਸੀ। ਔਰ ਹੁਣ ਐਨ ਕਿਉਂਕਿ 2021 ਜਿਹੜਾ ਉਹ ਚੱਲ ਰਿਹਾ, ਨੈਕਸਟ ਈਅਰ ਇਲੈਕਸ਼ਨਾਂ ਹੋਣੀਆਂ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਅਮਰਿੰਦਰ ਵੀ ਰਲਿਆ ਹੋਇਆ ਇਹਨਾਂ ਦੇ ਨਾਲ, ਏਜੰਸੀਆਂ ਅਜੀਤ ਡੋਵਲ ਐਂਡ ਉਹਨਾਂ ਦੀ ਖੇਡ ਹੈ। ਜੁਡੀਸ਼ਰੀ, ਉਹ ਜੱਜ ਕੌਣ ਹੈ, ਉਹਦਾ ਨਾਂ ਜਸਟਿਸ ਰਾਜਬੀਰ ਸੈਰਾਵਤ ਜਿਹੜਾ ਕਿ ਉਸ ਪੈਨਲ ਨੂੰ ਹੈੱਡ ਕਰਦਾ, ਪਰ ਇਹ ਤਾਂ ਸਾਰੇ ਮਾਫੀਆ ਨੇ, ਜੁਡੀਸ਼ੀਅਲ ਮਾਫੀਆ ਹਿੰਦੂ ਤਵੀਆਂ ਦਾ, ਔਰ ਉਹਨਾਂ ਨੇ ਕਿਵੇਂ ਇਸ ਰਿਪੋਰਟ ਨੂੰ ਰੱਦ ਕੀਤਾ। ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਖਬਰ, ਕਿਉਂਕਿ ਸਾਈਮਲਟੇਨੀਅਸਲੀ ਸੀ, ਕਿ ਜੱਜ ਹੂ ਗੇਵ ਬਾਬਰੀ ਕੇਸ ਵਰਡਿਕਟ ਇਜ਼ ਅਪਾਇੰਟਡ ਅਪ ਲੋਕਾਯੁਕਤਾ, ਔਰ ਇਹ ਜਿਸ ਜੱਜ ਨੇ ਜਿਨ੍ਹਾਂ ਨੇ ਬਾਬਰੀ ਮਸਜਿਦ ਸ਼ਹੀਦ ਕੀਤੀ ਸੀ, BJP ਦੇ ਲੀਡਰ ਅਡਵਾਨੀ, ਜੋਸ਼ੀ, ਉਮਾ ਭਾਰਤੀ, ਕਲਿਆਣ ਸਿੰਘ ਔਰ 32 ਹੋਰ ਬੰਦੇ 6 ਦਸੰਬਰ 1992 ਨੂੰ, ਜਿਸ ਜੱਜ ਨੇ ਉਹਨਾਂ ਸਾਰਿਆਂ ਨੂੰ ਫ੍ਰੀ ਕਰਤਾ ਸੀ ਕਿ ਕੋਈ, ਹਾਲਾਂ ਔਨ ਕੈਮਰਾ ਰਿਕਾਰਡ ਹੈ, ਦੁਨੀਆ ਭਰ ਦਾ ਮੀਡੀਆ ਦੇਖ ਰਿਹਾ, ਸਬੂਤ ਨੇ, ਉਸ ਜੱਜ ਨੂੰ ਜਿਹੜਾ ਉਹਦਾ ਨਾਮ ਸੁਰਿੰਦਰ ਕੁਮਾਰ ਯਾਦਵ ਹੈ, ਰਿਟਾਇਰ ਹੋ ਗਿਆ ਹੁਣ, ਉਹਨੂੰ UP ਦੇ ਚੀਫ ਮਿਨਿਸਟਰ ਉਸ ਕੰਨ-ਪਾਟੇ ਯੋਗੀ ਨੇ ਲੋਕਯੁਕਤਾ, ਇਹ ਉਹਨਾਂ ਦਾ ਹਾਈਐਸਟ ਜਿਹੜਾ ਅਟਾਰਨੀ ਜਨਰਲ ਦੀ ਸ਼ਾਇਦ ਟਰਮ ਹੋਏਗੀ, ਉਸ ਨੂੰ ਉਹਨਾਂ ਨੇ ਅਪਾਇੰਟ ਕੀਤਾ। ਸੋ ਇਸ ਤੋਂ ਇਹ ਜਿਹੜਾ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ ਕਿਸ ਲੈਵਲ ਦਾ ਇਹ ਮਾਫੀਆ ਹੈ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਜਿਹਨੇ ਇੰਦਰਾ ਗਾਂਧੀ ਤੋਂ ਦੇ ਸਹੁਰੇ ਜਾਣ ਤੋਂ ਬਾਅਦ ਜਿਹੜੀ ਸਿੱਖ ਨਸਲਕੁਸ਼ੀ ਜਿਨ੍ਹਾਂ ਨੇ ਕੀਤੀ, ਉਸ ਦੇ ਉੱਤੇ ਜਿਹੜੀ ਇਨਵੈਸਟੀਗੇਟਿਵ ਟੀਮ ਸੀ, ਮਿਸ਼ਰਾ ਕਮਿਸ਼ਨ, ਮਿਸ਼ਰੇ ਨੂੰ ਕਿਵੇਂ ਹਿਊਮਨ ਰਾਈਟਸ ਕਮਿਸ਼ਨ ਦਾ ਚੇਅਰਮੈਨ ਲਾਇਆ ਗਿਆ, ਆਨੰਦ ਜਿਹੜਾ ਇੱਕ ਹੋਰ ਕਮੇਟੀ ਸੀ ਉਹਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ, ਜਿਨ੍ਹਾਂ ਨੇ ਸਿੱਖ ਨਸਲਕੁਸ਼ੀ ਕੀਤੀ ਸੀ ਉਹਨਾਂ ਨੂੰ ਰਾਜੀਵ ਗਾਂਧੀ ਨੇ ਵਜ਼ੀਰ ਬਣਾਇਆ। ਸੋ ਇਹ ਪੈਟਰਨ ਚੱਲਿਆ ਆ ਰਿਹਾ। ਹੁਣ ਉਹਨਾਂ ਨੂੰ ਮਾਫ ਕਰਨ ਵਾਲਾ ਜਿਹੜਾ ਉਹ ਬਾਬਰੀ ਮਸਜਿਦ ਸ਼ਹੀਦ ਕਰਨ ਵਾਲਾ, ਉਹਨੂੰ ਜਿਹੜਾ ਉਹ ਅਟਾਰਨੀ ਜਨਰਲ ਲਾ ਦਿੱਤਾ UP ਦੇ ਨੇ। ਹੁਣ ਇਹ ਸਿੱਟ ਦੇ ਨਾਲ ਜਾਂ ਵਿਜੇ ਕੁੰਵਰ ਸਿੰਘ ਦੇ ਨਾਲ ਕੀ ਹੋਇਆ, ਅੱਜ ਸਾਰਾ ਮੀਡੀਆ ਪਿਛਲੇ 2 ਦਿਨ ਤੋਂ ਇਸ ਦਾ ਕਰ ਰਿਹਾ ਕਿ ਇਸ ਦੇ ਉੱਤੇ, ਕਿਉਂਕਿ ਕਿਵੇਂ ਏਜੰਸੀਆਂ ਵਰਕਆਊਟ ਕਰਦੀਆਂ ਨੇ ਕਿ ਕਿਸੇ ਚੀਜ਼ ਨੂੰ ਨੈਗੇਟ ਕਰਾਉਣਾ ਹੈ, ਕਿਉਂਕਿ ਉਹਨਾਂ ਨੇ ਇਹ ਕੀਤਾ ਕਿ ਇਸ ਰਿਪੋਰਟ ਦੇ ਖਿਲਾਫ ਗੁਰਦੀਪ ਸਿੰਘ ਪੁਲਸੀਆ ਔਰ 2-3 ਹੋਰ ਉਹਨਾਂ ਤੋਂ ਇਹ ਪਟੀਸ਼ਨ ਕਰਵਾਈ ਹਾਈ ਕੋਰਟ 'ਚ ਕਿ ਜੀ ਜਿਹੜੀ ਜਦੋਂ ਇਹ 14 ਅਕਤੂਬਰ 2015 'ਚ ਇਹ ਹੁੰਦਾ ਬਹਿਬਲ ਕਲਾਂ ਗੋਲੀकांड ਔਰ ਕੋਟਕਪੂਰਾ, ਉਦੋਂ ਜਿਹੜੀ FIR ਸੀ ਉਹਦੇ ਤੇ ਬੇਸਡ ਫੈਸਲਾ ਹੋਣਾ ਚਾਹੀਦਾ। ਇਹ ਜਿਹਦੇ ਥੱਲੇ ਸਿੱਟ ਬਣਾਈ ਹੈ ਸਪੈਸ਼ਲ ਇਨਵੈਸਟੀਗੇਟਿਵ ਟੀਮ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ, ਇਹ ਤਾਂ ਅਗਸਤ 2018 'ਚ FIR ਲਿਖੀ ਗਈ ਔਰ ਇਹ ਅਨਕਨਸਟੀਟਿਊਸ਼ਨਲ ਹੈ। ਔਰ ਹਾਈ ਕੋਰਟ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਜਾ ਕੇ
ਇਸ ਵੇਲੇ ਹਿੰਦੂ ਤਵੀ ਮਾਫੀਆ ਇਹ ਜੱਜਾਂ ਦਾ ਹੈ। ਹਾਈ ਕੋਰਟ ਨੇ ਨਾ ਸਿਰਫ ਉਹ ਸਾਰੀ ਰਿਪੋਰਟ ਨੂੰ ਥਰੂ ਆਊਟ ਕੀਤਾ, ਉਹਨਾਂ ਨੇ ਹਦਾਇਤ ਕੀਤੀ ਪੰਜਾਬ ਸਰਕਾਰ ਨੂੰ ਕਿ ਜੀ ਨਵੀਂ SIT ਬਣਾਓ, ਨਵੀਂ ਔਰ ਉਸ ਨਵੀਂ ਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨਹੀਂ ਹੋਣਾ ਚਾਹੀਦਾ। ਹੁਣ ਪਹਿਲਾਂ ਹੀ 5 ਸਾਲ ਦੇ ਵਿੱਚ 6 ਸਾਲ 2015 ਤੋਂ ਬਾਅਦ ਕਿੰਨੀ ਐਵੀਡੈਂਸ ਉਡਾ ਦਿੱਤੀ ਗਈ ਹੈ। ਇੱਕ ਮਿਹਨਤ ਨਾਲ ਕੀਤੀ ਰਿਪੋਰਟ ਜਿਹੜੀ ਅਨਬਾਇਸਡ ਹੈ, ਕਿਉਂਕਿ ਮੋਸਟ ਇਮਾਨਦਾਰ ਬੰਦਾ ਹੈ। ਇਹ ਅੰਮ੍ਰਿਤਸਰ ਦਾ ਜਦੋਂ SP SSP ਆ ਕੇ ਲੱਗਾ ਹੈ, ਸਭ ਤੋਂ ਵੱਡਾ ਸਕੈਂਡਲ ਜਿਹੜਾ ਸੀ ਕਿਡਨੀ ਸਕੈਮ, ਕਿ ਕਿਵੇਂ ਡਾਕਟਰਾਂ ਦਾ ਹਸਪਤਾਲਾਂ ਦਾ ਇੱਕ ਮਾਫੀਆ ਉਹ ਕਿਡਨੀਜ਼ ਕੱਢਦੇ ਨੇ, ਕਿਵੇਂ ਵੇਚਦੇ ਨੇ। ਇਹਨੇ ਸਭ ਤੋਂ ਪਹਿਲਾਂ ਬੜੇ ਬੜੇ ਜਿਹੜੇ ਲਿਆ ਕੇ ਸੀ ਉਹ ਕਟਹਿਰੇ 'ਚ ਖੜੇ ਕਰ ਦਿੱਤੇ ਸੀ, ਔਰ ਬਹੁਤ ਸਾਰੇ ਡਰੱਗਸ ਦੇ ਮਾਮਲੇ 'ਚ। ਔਰ ਦੂਜਾ ਇੱਕ ਇਮਾਨਦਾਰ ਬੰਦਾ, ਔਰ ਉਹਨੂੰ ਜਦੋਂ ਇਹ ਹਿਊਮੀਲੇਟ ਕੀਤਾ ਗਿਆ, ਉਹਦੀ ਜਿਹੜੀ ਇਹ ਰਿਪੋਰਟ ਤਿਆਰ ਕੀਤੀ ਹੋਈ, ਸਿੱਖ ਕੌਮ ਦੀ ਹਿਊਮੀਲੇਸ਼ਨ ਤਾਂ ਹੈ ਹੀ ਹੈ, ਪਰ ਇਸ ਬੰਦੇ ਦੀ ਤੁਸੀਂ ਇਮਾਨਦਾਰੀ ਦੇਖੋ ਕਿ ਉਹ ਇਸ ਹੱਦ ਤੱਕ ਹਰਟ ਹੋਇਆ ਹੈ ਕਿ ਭਾਈ ਮੈਂ ਇਸ ਸਿਸਟਮ ਲਈ ਕੰਮ ਕਰ ਰਿਹਾ, ਕਿ ਉਹਨੇ ਆਪਣਾ ਰਿਜ਼ਾਈਨ ਕਰ ਦਿੱਤਾ IPS ਤੋਂ। ਉਹਨੇ ਕਿਹਾ ਮੈਂ ਨੌਕਰੀ ਨਹੀਂ ਕਰਨੀ। ਔਰ ਜਿਹੜਾ ਉਸ ਨੇ ਇਸ ਸਾਰੇ ਦੇ ਉੱਤੇ ਆਪਣਾ ਟਵੀਟ ਕੀਤਾ, ਮੈਂ ਉਹ ਜ਼ਰੂਰ ਸਾਂਝਾ ਕਰਨਾ ਚਾਹੁੰਦਾ, ਔਰ ਦਰਸ਼ਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪਿਕਚਰ ਵੀ ਦੇਖ ਰਹੇ ਨੇ ਕਿ ਕਿਵੇਂ ਉਸ ਸਿਸਟਮ ਦੇ ਵਿੱਚ ਜੇ ਕੋਈ ਇਮਾਨਦਾਰ ਹਿੰਦੂ ਵੀ ਹੈ। ਔਰ ਇਹ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੁਛ ਦੇਰ ਪਹਿਲਾਂ ਇੱਕ ਇੰਟਰਵਿਊ 'ਚ ਕਿਹਾ ਸੀ, ਉਹਨੇ ਕਿਹਾ ਸੀ ਜੀ ਮੇਰਾ ਜਨਮ ਪਟਨਾ ਸਾਹਿਬ ਹੋਇਆ ਹੈ, ਮੈਂ ਬੇਸ਼ੱਕ ਸਿੱਖ ਨਹੀਂ ਹੈ, ਪਰ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪ੍ਰੇਰਨਾ ਲੈਂਦਾ, ਜਿਨ੍ਹਾਂ ਨੇ ਸੱਚ ਹੱਕ ਇਨਸਾਫ ਦੇ ਲਈ ਆਪਣਾ ਸਰਬੰਸ ਕੁਰਬਾਨ ਕੀਤਾ ਹੋਇਆ, ਔਰ ਮੈਂ ਸੱਚ ਤੋਂ ਪਿੱਛੇ ਨਹੀਂ ਹਟਾਂਗਾ। ਔਰ ਇਸ 'ਚ ਵੀ ਜਿਹੜਾ ਉਹਨਾਂ ਨੇ ਰਿਜ਼ਾਈਨ ਕਰਕੇ ਜਿਹੜਾ ਮੈਸੇਜ ਦਿੱਤਾ ਹੈ, ਪਹਿਲਾਂ ਤਾਂ ਉਹਨਾਂ ਨੇ ਕਰਤਾਰ ਸਿੰਘ ਸਰਾਭੇ ਦੀਆਂ ਇਹ ਲਾਈਨਾਂ, ਇਸ ਦੇ ਨਾਲ ਉਹਨਾਂ ਨੇ ਸ਼ੁਰੂਆਤ ਕੀਤੀ, ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਔਰ ਫਿਰ ਉਹਨਾਂ ਨੇ ਅੰਗਰੇਜ਼ੀ 'ਚ ਕਿਹਾ I did my part, no regret, ਕਿ ਮੈਂ ਆਪਣਾ ਫਰਜ਼ ਅਦਾ ਕੀਤਾ, ਮੈਨੂੰ ਕੋਈ ਪਛਤਾਵਾ ਨਹੀਂ ਹੈ। I request everybody not to glamorize or politicize the issue, ਮੈਂ ਹਰ ਇੱਕ ਨੂੰ ਬੇਨਤੀ ਕਰਦਾ ਹਾਂ, ਗੁਜ਼ਾਰਿਸ਼ ਕਰਦਾ ਹਾਂ ਕਿ ਇਸ ਇਸ਼ੂ ਦਾ ਸਿਆਸੀਕਰਨ ਨਾ ਕੀਤਾ ਜਾਏ ਤੇ ਨਾ ਹੀ ਮੈਨੂੰ ਹੀਰੋ ਬਣਾਇਆ ਜਾਏ, ਗਲੈਮਰਾਈਜ਼ ਦਾ ਇਹ ਹੈ। ਫਿਰ ਉਹਨਾਂ ਨੇ ਕਿਹਾ each and every sentence of my report and charge sheet is an evidence in itself, ਕਿ ਜੋ ਕੁਛ ਮੈਂ ਆਪਣੀ ਰਿਪੋਰਟ ਦੇ ਵਿੱਚ ਕਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਐਵੀਡੈਂਸ ਹੈ, ਸਬੂਤ ਹੈ, ਪ੍ਰੂਫ ਹੈ। ਇਟ ਕੈਨ ਨਾਟ ਬੀ ਨੈਗੇਟਡ ਇਨ ਐਨੀ ਮੈਨਰ, ਕੋਈ ਵੀ ਇਸ ਨੂੰ ਨਾ ਪੱਖੀ ਨਹੀਂ ਬਣਾ ਸਕਦਾ, ਕਿਉਂਕਿ ਉਹਨੇ ਬਿਲਕੁਲ ਇਮਾਨਦਾਰੀ ਨਾਲ ਇਨਵੈਸਟੀਗੇਟ ਕੀਤਾ। ਗਿਲਟੀ ਮਾਈਂਡ ਕੈਨ ਨਾਟ ਡੇਅਰ ਟੂ ਫੇਸ ਦਾ ਮਿਰਰ ਆਫ ਟਰੂਥ, ਕਿ ਜਿਹੜਾ ਗੁਨਾਹਗਾਰ ਜ਼ਹਿਨੀਅਤ ਵਾਲਾ ਹੁੰਦਾ ਉਹ ਸੱਚ ਦੇ ਸ਼ੀਸ਼ੇ ਦੇ ਸਾਹਮਣੇ ਖਲੋ ਨਹੀਂ ਸਕਦਾ। ਆਈ ਹੈਵ ਫਾਈਲਡ ਦਾ ਅਪੀਲ ਇਨ ਦਾ ਕੋਰਟ ਆਫ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਫॉर ਫਾਈਨਲ ਵਰਡਿਕਟ, ਕਿ ਇਹਨਾਂ ਦੇ ਕੋਰਟ ਨੇ ਕੀ ਕਿਹਾ ਮੈਨੂੰ ਨਹੀਂ ਪਤਾ, ਪਰ ਮੈਂ ਆਪਣੀ ਅਪੀਲ ਜਿਹੜਾ ਸੁਪੀਰੀਅਰ ਕੋਰਟ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਉਸ ਦੇ ਵਿੱਚ ਫਾਈਲ ਕਰ ਦਿੱਤੀ ਹੈ। ਦਾ ਮੋਸਟ ਸੁਪੀਰੀਅਰ ਕੋਰਟ ਐਜ਼ ਪਰ ਮਾਈ ਵਿਜ਼ਡਮ ਐਂਡ ਨੌਲੇਜ ਆਫ ਲਾਅ, ਕਿ ਜਿੰਨੀ ਕੁ ਮੈਨੂੰ ਕਾਨੂੰਨ ਦੀ ਸਮਝ ਹੈ ਜਾਂ ਜਿੰਨੀ ਕੁ ਮੇਰੇ 'ਚ ਸਿਆਣਪ ਹੈ, ਉਹਦੇ ਜਦੋਂ ਇਹ ਦੁਨਿਆਵੀ ਅਦਾਲਤਾਂ ਜਿਹੜਾ ਸੱਚ ਦੇ ਸ਼ੀਸ਼ੇ ਨੂੰ ਨਾ ਦੇਖ ਸਕਣ, ਤੇ ਫਿਰ ਅਪੀਲ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਰਟ 'ਚ ਹੁੰਦੀ ਹੈ, ਔਰ ਮੈਂ ਉਹ ਫਾਈਲ ਕਰ ਦਿੱਤੀ ਹੈ। I'll continue to serve the society in best possible manner, however not in the IPS, ਕਿ ਮੈਂ ਆਪਣੇ ਸਮਾਜ ਦੀ ਸੇਵਾ ਜੋ ਵੀ ਚੰਗੇ ਢੰਗ ਨਾਲ ਕਰ ਸਕਦਾ ਕਰਦਾ ਰਹਾਂਗਾ, ਪਰ IPS ਰਹਿ ਕੇ ਨਹੀਂ। ਔਰ ਉਹਨੇ ਆਪਣੀ ਨੌਕਰੀ ਨੂੰ ਜਿਹੜਾ ਠੁੱਡ ਮਾਰਿਆ। ਇਹ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਾਈ ਈਮਾਨ ਕੀ ਹੁੰਦਾ, ਇਸ ਕਿਸਮ ਦੇ ਨੇ। ਪਰ ਗੱਲ ਜੇ ਸਿਸਟਮ ਦੀ ਕਰੀਏ, ਜਦੋਂ ਜਿਵੇਂ ਤੁਸੀਂ ਕਿਹਾ ਕਿ ਵੀ ਕਿੰਨੀ ਕੁ ਵਾਰ ਹੋਰ 74 ਸਾਲ ਤੋਂ ਸਿੱਖ ਕੌਮ ਰਿਪੀਟਡਲੀ ਜਿਹੜੀ ਹੈ ਹਿਊਮੀਲੇਟ ਹੋ ਰਹੀ ਹੈ, ਗੁਲਾਮੀ ਦਾ ਅਹਿਸਾਸ ਹਰ ਜਿਹੜਾ ਕਦਮ ਦੇ ਉੱਤੇ, ਹਰ ਗਲੀ ਦੇ ਮੋੜ ਦੇ ਉੱਤੇ ਕਰਵਾਇਆ ਜਾ ਰਿਹਾ ਕਿ ਭਾਈ ਤੁਸੀਂ ਗੁਲਾਮ ਹੋ, ਗੁਲਾਮ ਹੋ, ਗੁਲਾਮ ਹੋ। ਨਾ ਅਦਾਲਤਾਂ 'ਚ ਇਨਸਾਫ ਹੈ, ਨਾ ਉਸ ਕੋਰੀਡੋਰ ਆਫ ਪਾਵਰ 'ਚੋਂ ਕੋਈ ਜਸਟਿਸ ਨਿਕਲਦਾ ਹੈ, ਨਾ ਮੀਡੀਆ ਜਿਹੜਾ ਜ਼ਰ ਖਰੀਦ ਹੈ ਉਹ ਜਿਹੜਾ ਨੇ। ਅਦਰਵਾਈਜ਼ ਤੁਸੀਂ ਇਹ ਕਿਸਾਨ ਕਾਨੂੰਨਾਂ ਦੇ ਖਿਲਾਫ ਜਿਸ ਲੈਵਲ ਦਾ
ਯੂਨੀਕ ਪ੍ਰੋਟੈਸਟ ਦੁਨੀਆ ਦੀ ਹਿਸਟਰੀ 'ਚ ਜਿਹਨੂੰ ਇੱਕ ਯੂਨੀਕ ਕਿਹਾ ਜਾ ਰਿਹਾ ਹੈ ਔਰ 26 ਨਵੰਬਰ ਤੋਂ ਇਹ ਲਗਾਤਾਰਤਾ ਨਾਲ ਚੱਲ ਰਿਹਾ ਹੈ, ਉਸ ਦਾ ਤੁਹਾਨੂੰ ਇਹ ਨਜ਼ਰ ਆਏਗਾ ਕਿ ਭਾਈ ਕਵਰੇਜ ਵੀ ਨਹੀਂ ਹੈ। ਬਿਲਕੁਲ ਮੀਡੀਆ ਵੀ ਜਿਹੜਾ ਉਹ ਤਾਂ ਲੱਗਾ ਹੀ ਹੈ ਇਸ ਮੋਦੀ ਦੇ ਮਗਰ। ਜੁਡੀਸ਼ਰੀ ਸੁਪਰੀਮ ਕੋਰਟ ਜਿਹਨੇ 26 ਜਨਵਰੀ ਤੋਂ ਪਹਿਲਾਂ ਕਿਵੇਂ ਐਕਟੀਵਿਟੀ ਸੀ ਕਿ ਇਹ ਹੋ ਗਿਆ ਉਹ ਹੋ ਗਿਆ, ਇਹ ਨਾ ਹੋਏ ਜਦੋਂ ਉਹਨਾਂ ਨੇ ਲੰਘਾ ਲਿਆ ਉਹਨਾਂ ਨੇ ਕਿਹਾ ਜੀ ਹੁਣ ਜਾਓ ਜਿੱਥੇ ਮਰਜ਼ੀ। ਸੋ ਕੋਈ ਅਪੀਲ ਵਕੀਲ ਦਲੀਲ ਨਹੀਂ ਹੈ। ਤੇ ਇਸ ਸਭ ਦੇ ਚਲਦਿਆਂ ਜੇ ਫਿਰ ਵੀ ਸਾਨੂੰ ਆਪਣੀ ਕੌਮ ਨੂੰ ਇਹ ਸਮਝਾਉਣਾ ਪਏ ਕਿ ਖਾਲਿਸਤਾਨ ਕਿਉਂ ਚਾਹੀਦਾ ਹੈ, ਕੌਮ ਦੀ ਆਜ਼ਾਦੀ ਕਿਉਂ ਜ਼ਰੂਰੀ ਹੈ, ਤਾਂ ਫਿਰ ਮੇਰਾ ਖਿਆਲ ਹੈ ਕਿ ਭਾਈ ਇਹ ਬਹੁਤ ਸਾਰੇ ਜਿਹੜੇ ਇਸ ਕਿਸਮ ਦੇ ਲੋਕ ਜਿਨ੍ਹਾਂ ਨੇ ਘੇਸ ਵੱਟੀ ਹੋਈ ਹੈ ਉਹ ਬੇਈਮਾਨਾਂ ਨਾਲੋਂ ਵੀ ਬਦਤਰ ਨੇ। ਬੇਈਮਾਨਾਂ ਦਾ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਭਾਈ ਉਹ ਖੜਾ ਹੈ ਸਾਹਮਣੇ, ਪਰ ਜਿਹੜਾ ਸੁਣ ਕੇ ਅਣਸੁਣਿਆ ਕਰਦਾ ਹੈ, ਜਿਨ੍ਹਾਂ ਪ੍ਰਥਾਇ ਕਬੀਰ ਸਾਹਿਬ ਨੇ ਫਰਮਾਇਆ ਕਿ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਹੇ ਪਰੇ। ਕਿ ਵੀ ਸਭ ਕੁਝ ਪਤਾ ਹੈ, ਜਾਣ ਬੁੱਝ ਕੇ ਜਿਹੜਾ ਹੈ ਉਹ ਅਗਿਆਨਤਾ ਦੱਸੀ ਜਾ ਰਹੀ ਹੈ। ਇਹ ਇਵੇਂ ਹੀ ਹੈ ਕਿ ਹੱਥ 'ਚ ਦੀਵਾ ਫੜਿਆ ਹੋਇਆ ਹੈ ਤੇ ਕੋਈ ਖੂਹ 'ਚ ਡਿੱਗ ਪਏ। ਅਸੀਂ ਜਿੱਥੇ ਕੁੰਵਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੀ ਸੱਚਾਈ ਨੂੰ ਸਲਾਮ ਕਰਦੇ ਹਾਂ, ਉੱਥੇ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡੇ ਨਾਲ ਜੋ ਗ੍ਰੋਸ ਇਨਜਸਟਿਸਿਸ ਔਰ ਬੇਇਨਸਾਫੀਆਂ ਦਾ ਜਿਹੜੇ ਚੈਪਟਰ ਲਗਾਤਾਰਤਾ ਦੇ ਨਾਲ ਐਡ ਹੋ ਰਹੇ ਨੇ ਪਿਛਲੇ 74 ਸਾਲ ਤੋਂ, ਉਹਦੇ 'ਚ ਇਹ ਵੀ ਇੱਕ ਚੈਪਟਰ, ਔਰ ਇਹ ਕੋਈ ਸਧਾਰਨ ਚੈਪਟਰ ਨਹੀਂ। ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇੱਕ ਥਾਂ ਤੇ ਨਹੀਂ, ਮਲਟੀਪਲ ਥਾਵਾਂ ਤੇ। ਔਰ ਜੇ ਉਸ ਦੇ ਖਿਲਾਫ ਪੀਸਫੁਲ ਪ੍ਰੋਟੈਸਟ ਤੇ ਬੈਠੇ ਨੇ ਸਿੱਖ ਤੇ ਉਹਨਾਂ ਨੂੰ ਵੀ ਗੋਲੀਆਂ ਦੇ ਨਾਲ ਭੁੰਨ ਦੇਣਾ। ਔਰ ਅੱਜ 6 ਸਾਲ ਬਾਅਦ ਹਾਈ ਕੋਰਟ ਉਸ ਇਨਵੈਸਟੀਗੇਸ਼ਨ ਨੂੰ ਜਿਹੜੀ ਗਵਰਨਮੈਂਟ ਨੇ ਬਣਾਈ, ਜਿਹੜੀ ਟੀਮ ਸਪੈਸ਼ਲ ਇਨਵੈਸਟੀਗੇਟਿਵ ਟੀਮ ਸਿਟ, ਜਿਹਨੂੰ ਇੱਕ ਗੈਰ ਸਿੱਖ IPS ਆਫੀਸਰ ਲੀਡ ਕਰ ਰਿਹਾ, ਜਿਹੜਾ ਇਮਾਨਦਾਰੀ ਦੇ ਨਾਲ ਕੰਮ ਕਰਨ ਲਈ ਜਾਣਿਆ ਜਾਂਦਾ ਹਰ ਹਲਕੇ 'ਚ, ਔਰ ਜੁਡੀਸ਼ਰੀ ਦਾ ਜਿਹੜਾ ਮਾਫੀਆ ਹਿੰਦੂ ਤਵੀਆਂ ਦਾ ਉਹਨੂੰ ਥਰੋ ਆਊਟ ਕਰਦਾ ਹੈ ਔਰ ਉਹ ਆਪਣਾ ਅਹੁਦਾ ਛੱਡਣ ਤੇ ਮਜਬੂਰ ਹੋ ਜਾਂਦਾ ਹੈ। ਹੋਰ ਗੁਲਾਮੀ ਕਿਹਨੂੰ ਕਹਿੰਦੇ? ਗੁਲਾਮੀ ਕਿਹਨੂੰ ਕਹਿੰਦੇ? ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਫਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।